ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਉਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਜਰਨੈਲ ਸਿੰਘ ਲੈਨਵਟ, ਰਣਵੀਰ ਸਿੰਘ ਰਾਣਾ ਵਿਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਬਲਰਾਜ ਕੌਰ ਸਹੋਤਾ ਸੈਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਜੀ, ਬਰਗਾੜੀ ਦੇ ਵਿੱਚ ਇੱਕ ਵਾਰੀ ਫਿਰ ਬਰਸੀ ਮਨਾਉਣ ਦੀ ਗੱਲ ਹੋਈ ਹੈ 14 ਤਰੀਕ ਨੂੰ, ਤੇ ਉੱਥੇ ਇਕੱਠ ਹੋਊਗਾ, ਪਰ ਇਸ ਦਾ ਲੀਡਰ ਕੌਣ ਹੋਊਗਾ? ਇਹੀ ਜਿਹੜਾ ਜੀ ਅਸਲ ਦੇ ਵਿੱਚ ਵੱਡਾ ਜਿਹੜਾ ਉਹ ਸਵਾਲ ਹੈ ਕਿ ਜਿਹੜੀ ਅਕਸਰ ਆਪਾਂ ਗੱਲ ਕਰਦੇ ਹਾਂ ਕਿ ਲੀਡਰਲੈਸ ਜਿਹੜੀ ਦੀ ਇਸ ਵੇਲੇ ਭਾਈਚਾਰਾ ਹੈ। ਬਰਗਾੜੀ ਦੇ ਵਿੱਚ ਮੋਰਚਾ ਲੱਗਣ ਤੋਂ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਉਦੋਂ ਇੱਕ ਜਿਹੜਾ ਸਰਬੱਤ ਖਾਲਸਾ ਸੱਦਿਆ ਗਿਆ ਸੀ ਚੱਬੇ ਦੇ ਵਿੱਚ, ਲੋਕਾਂ ਨੇ ਵੱਡਾ ਹੁੰਗਾਰਾ ਉਹ ਦਿੱਤਾ ਔਰ ਉੱਥੇ ਪੈਰਲਰ ਜਥੇਦਾਰ ਜਿਹੜੇ ਸੀ ਉਹ ਥਾਪ ਕੇ ਉਸ ਤੋਂ ਬਾਅਦ ਕਹਾਣੀ ਜਿਹੜੀ ਸੀ ਉਹ ਮੁਕਾ ਦਿੱਤੀ ਗਈ। ਔਰ ਇਹਨਾਂ ਮਤਵਾਦੀ ਜਥੇਦਾਰਾਂ ਨੇ ਬਾਅਦ ਦੇ ਵਿੱਚ ਬਰਗਾੜੀ ਦੇ ਵਿੱਚ ਮੋਰਚਾ ਲਾਇਆ। ਜੇ ਅੱਜ ਦਾ ਦਿਨ ਜਿਹੜਾ ਜੀ ਉਹ ਯਾਦ ਹੋਵੇ ਤੇ ਅੱਜ ਦੇ ਦਿਨ ਉੱਥੇ ਸਭ ਤੋਂ ਵੱਡਾ ਇਕੱਠ ਜਿਹੜਾ ਜੀ ਹੋਇਆ ਸੀਗਾ, ਔਰ 7 ਤਰੀਕ ਦੇ ਇਕੱਠ ਨੇ ਗਿਣਤੀਆਂ ਮਿਣਤੀਆਂ ਫੇਲ ਕਰਕੇ ਰੱਖ ਦਿੱਤੀਆਂ ਸੀਗੀਆਂ ਸਾਰੀਆਂ ਦੀਆਂ ਸਾਰੀਆਂ। ਸਰਕਾਰ ਨੂੰ ਇਹ ਨਹੀਂ ਸੀ ਸਮਝ ਪੈ ਰਿਹਾ ਕਿ ਇੰਨੇ ਲੋਕ ਜਿਹੜੇ ਜੀ ਉਹ ਕਿੱਥੋਂ ਆਏ, ਤੇ ਇੱਥੇ ਆਏ ਹੋਏ ਲੋਕਾਂ ਨੂੰ ਬਹੁਤਿਆਂ ਨੇ ਆਪਣਾ ਵੋਟ ਬੈਂਕ ਸਮਝ ਲਿਆ। ਔਰ ਉਹ ਵੀ ਜਿਹੜੇ ਸੀਗੇ ਜੀ ਬਾਅਦ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਕਹਿ ਲਓ ਕਿ ਉਹਨਾਂ ਦਾ ਵਹਿਮ ਵੀ ਜਿਹੜਾ ਜੀ ਉਹ ਨਿਕਲ ਗਿਆ ਵੀ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਾਸਤੇ ਗਏ ਹੋਏ ਲੋਕ ਸੀ। ਹੁਣ ਜਦੋਂ ਕਿ 14 ਤਰੀਕ ਦਾ ਇਕੱਠ ਜਿਹੜਾ ਜੀ ਫੇਰ ਆ ਰਿਹਾ 14 ਤਰੀਕ ਨੂੰ, ਕਿਉਂਕਿ ਇਹਨੂੰ ਜਿਹੜਾ ਜੀ 4 ਸਾਲ ਹੋ ਜਾਣੇ ਆ ਇਹ ਸਭ ਜਿਹੜਾ ਜੀ ਘਟਨਾ ਨੂੰ ਵਾਪਰਿਆ ਹੋਇਆ। ਜਿਹੜੀ ਪਿਛਲੀ ਸਰਕਾਰ ਸੀ ਉਹਦੇ ਮੌਕੇ ਵਾਪਰਿਆ ਸੀਗਾ ਕੋਈ 1.5 ਸਾਲ ਦਾ ਸਮਾਂ ਉਹਦੇ ਕੋਲੇ ਜਿਹੜਾ ਜੀ ਉਰਿਆ, 2.5 ਸਾਲ ਦਾ ਸਮਾਂ ਜਿਹੜਾ ਜੀ ਮੌਜੂਦਾ ਸਰਕਾਰ ਨੂੰ ਹੋ ਚੁੱਕਿਆ ਹੋਇਆ। ਔਰ ਇਸ ਸਭ ਕਾਸੇ ਦੇ ਵਿੱਚ ਜਿਹੜਾ ਜੀ ਚੱਲ ਰਿਹਾ ਉਹ ਅਜੇ ਵੀ ਇਸੇ ਗੱਲ ਦੇ ਉੱਤੇ ਹੀ ਚੱਲੀ ਜਾ ਰਿਹਾ ਹੈ ਕਿ ਇਹਦੀ ਜਾਂਚ ਜਿਹੜੀ ਜੀ ਉਹ ਕੌਣ ਕਰੂਗਾ। ਹਾਲਾਂਕਿ ਖਬਰਾਂ ਜਿਹੜੀਆਂ ਇਹ ਵੀ ਨਿਕਲੀ ਆਉਂਦੀਆਂ ਨੇ ਕਿ ਜਿਹੜੀ ਹੁਣ ਬਰਗਾੜੀ ਦੇ ਵਾਸਤੇ ਕਲੋਜ਼ਰ ਰਿਪੋਰਟ ਲਾਈ ਸੀਗੀ CBI ਨੇ, ਉਹ ਜਦੋਂ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਵੱਡੇ ਖੁਲਾਸੇ ਕਰ ਸਕਦੀ ਹੈ। ਜੇ ਪੁਲਿਸ ਖੁਲਾਸੇ ਕਰੂਗੀ ਤੇ SIT ਕਾਹਦੇ ਲਈ ਬਣਾਈ ਸੀਗੀ? ਜੇ SIT ਦਾ ਚੀਫ ਜਿਹੜਾ ਜੀ ਉਹ CBI ਨੂੰ ਦੇ ਰਿਹਾ ਤੇ ਉਹ ਕਿਉਂ ਜਿਹੜਾ ਜੀ ਉਹ ਦੇ ਰਿਹਾ? ਇਹ ਭੰਬਲ ਭੂਸਾ ਲੋਕਾਂ ਦੇ ਵਿੱਚ ਇਹ ਤਾਂ ਬਣਿਆ ਹੀ ਹੋਇਆ। ਲੀਡਰਸ਼ਿਪ ਨੂੰ ਲੈ ਕੇ ਵੀ ਜਿਹੜਾ ਜੀ ਉਹ ਭੰਬਲ ਭੂਸਾ ਚੱਲ ਰਿਹਾ। ਇਹ ਜਿਹੜੇ ਸਰਬੱਤ ਖਾਲਸਾ ਦੇ ਦੌਰਾਨ ਥਾਪੇ ਗਏ ਜਥੇਦਾਰ ਸੀ, ਕੀ ਉਹ 14 ਤਰੀਕ ਨੂੰ ਇੱਥੇ ਆਉਣਗੇ? ਜੇ ਆਉਣਗੇ ਤੇ ਕਿਹੜੇ ਮੂੰਹ ਦੇ ਨਾਲ ਆਉਣਗੇ? ਕਿਉਂਕਿ ਉਹਨਾਂ ਨੇ ਬਿਨਾਂ ਕਿਸੇ ਜਿਹੜਾ ਸੀਗਾ ਜੀ ਕਿਸੇ ਗੱਲ ਸਿਰੇ ਲਾਈ ਤੋਂ ਇਹ ਵੱਡਾ ਮੋਰਚਾ ਜਿਹੜਾ ਸੀਗਾ ਜੀ ਉਹਨੂੰ ਚੁੱਕ ਲਿਆ। ਇਹਦੇ ਉੱਤੇ ਰਾਜਨੀਤੀ ਕਰਨ ਵਾਲੇ ਜਿਹੜੇ ਜੀ ਉਹ ਅਜੇ ਵੀ ਕਰੀ ਜਾ ਰਹੇ ਨੇ। ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਜੀ ਕੀਤੀ ਆ ਕਿ 14 ਤਰੀਕ ਨੂੰ ਉਹ ਇਕੱਠ ਕਰ ਰਹੇ ਆ। ਉਹਨਾਂ ਨੇ ਹੁਣ ਇੱਥੇ ਇੱਕ ਨਵਾਂ ਪੱਤਾ ਜਿਹੜਾ ਜੀ ਉਹ ਖੇਡਣ ਦੀ ਕੋਸ਼ਿਸ਼ ਕੀਤੀ ਆ ਕਿ ਭਾਈ ਰਣਜੀਤ ਸਿੰਘ ਹੋਰੀ ਜਿਹੜੇ ਸਾਬਕਾ ਜਥੇਦਾਰ ਨੇ ਅਕਾਲ ਤਖਤ ਦੇ, ਉਹਨਾਂ ਨੂੰ ਇਹ ਕਿਹਾ ਕਿ ਉਹ ਇਸ ਇਕੱਠ ਦੇ ਵਿੱਚ ਜਿਹੜਾ ਜੀ ਉਹ ਆਉਣ। ਭਾਈ ਰਣਜੀਤ ਸਿੰਘ ਹੋਰੀ ਜਦੋਂ ਇਹ ਮੋਰਚਾ ਲੱਗਿਆ ਸੀਗਾ ਉਦੋਂ ਇੱਥੇ ਨਹੀਂ ਸਨ ਜਿਹੜਾ ਜੀ ਉਹ ਗਏ। ਕਿਉਂ ਨਹੀਂ ਸਨ ਗਏ? ਇਹਦੇ ਬਾਰੇ ਕਈ ਤਰ੍ਹਾਂ ਦੀਆਂ ਬੇਸ਼ੱਕ ਗੱਲਾਂ ਜਿਹੜੀਆਂ ਜੀ ਉਹ ਚੱਲਦੀਆਂ ਰਹੀਆਂ, ਪਰ ਉਦੋਂ ਉਹਨਾਂ ਨੇ ਉੱਥੋਂ ਜਾਣ ਤੋਂ ਇਨਕਾਰ ਕੀਤਾ ਸੀ। ਕਿ ਉਹ ਐਤਕੀ ਸੁਖਪਾਲ ਸਿੰਘ ਖਹਿਰਾ ਦੇ ਸੱਦੇ ਦੇ ਉੱਤੇ ਉੱਥੇ ਜਾਣਗੇ, ਮਤਵਾਦੀ ਜਥੇਦਾਰ ਆਉਣਗੇ ਜਾਂ ਨਹੀਂ ਆਉਣਗੇ, ਕਿੰਨੇ ਕੁ ਲੋਕ ਜਾਣਗੇ? ਇਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਖੜਾ ਜਿਹੜਾ ਜੀ ਉਹ ਰਹੂਗਾ। ਇੰਨਾ ਜ਼ਰੂਰ ਆ ਕਿ ਜਿਹੜੇ ਵੀ 4 ਸਾਲ ਬੀਤ ਜਾਣ ਤੋਂ ਬਾਅਦ ਅਜੇ ਇਹੀ ਨਹੀਂ ਪਤਾ ਲੱਗ ਰਿਹਾ ਕਿ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਸੀ ਇਹਦੀ ਜਾਂਚ ਕਿਹਨੇ ਕਰਨੀ ਆ, ਕਦੋਂ ਕਰਨੀ ਆ ਤੇ ਉਹਦੇ ਵਿੱਚੋਂ ਕੀ ਨਿਕਲਣਾ ਜੀ। ਬਸ ਬੰਬਰ ਭੂਸਾ ਹੀ ਹੈ ਜੀ ਜੋ ਵੀ ਗੱਲਾਂ ਹੈਗੀਆਂ। ਤੇ ਅੱਗੇ PMC ਬੈਂਕ ਦੀ ਜੇ ਗੱਲ ਕਰੀਏ, ਉਸ ਦੇ 100 ਕਰੋੜ ਜਿਹੜਾ ਉਹ ਗੁਰਦੁਆਰਿਆਂ ਦਾ ਵੀ ਪੈਸਾ ਇੱਧਰ ਉੱਧਰ ਹੋ ਗਿਆ। ਐਕਚੁਅਲੀ ਜੀ ਮੈਂ ਅੱਗੇ ਦੱਸਿਆ ਸੀਗਾ ਕਿ ਜਿਹੜਾ ਇਹ ਪੰਜਾਬ ਮਹਾਰਾਸ਼ਟਰ ਜਿਹੜਾ ਬੈਂਕ ਸੀਗਾ
ਇਹ ਅਸਲ ਦੇ ਵਿੱਚ ਪੰਜਾਬੀ ਜਿਹੜੇ ਸੀਗੇ ਜੀ ਟਰਾਂਸਪੋਰਟਰ ਦੇ ਖਿੱਤੇ ਦੇ ਨਾਲ, ਜਿਹੜੇ ਟਰਾਂਸਪੋਰਟ ਦੇ ਖਿੱਤੇ ਦੇ ਨਾਲ ਜੁੜੇ ਹੋਏ, ਉਹਨਾਂ ਦਾ ਇੱਕ ਵੱਡਾ ਯੋਗਦਾਨ ਸੀਗਾ ਇਹਨੂੰ ਬਣਾਉਣ ਦੇ ਵਿੱਚ ਤੇ ਇਹਨੂੰ ਸਕਸੈਸ ਕਰਨ ਦੇ ਵਿੱਚ। ਜਿਹੜੇ ਮੁਲਕ ਦੇ ਵੱਡੇ 10 ਬੈਂਕ ਨੇ ਜਿਹੜੇ, ਉਹਨਾਂ ਦੇ ਵਿੱਚੋਂ ਇੱਕ ਇਹ ਆਉਂਦਾ ਸੀ ਸਹਿਕਾਰੀ ਬੈਂਕਾਂ ਦੇ ਵਿੱਚ। ਜਿਹੜੇ ਸਹਿਕਾਰੀ ਬੈਂਕ ਨੇ ਉਸ ਖੇਤਰ ਦੇ ਵਿੱਚ ਜਦੋਂ ਤੋਂ ਇਹਦੇ ਵਿੱਚ ਪਏ ਹੋਏ ਪੈਸੇ ਜਿਹੜੇ ਜੀ ਲੋਕਾਂ ਦੇ ਫਸ ਗਏ ਆ, ਲੋਕਾਂ ਦੀਆਂ FDs ਜਿਹੜੀਆਂ ਦੀ ਉਹ ਫਸ ਗਈਆਂ ਨੇ। 1000 ਰੁਪਈਏ ਤੋਂ ਵੱਧ ਉਹ ਰੁਪਈਆ ਜਿਹੜਾ ਕਢਾ ਨਹੀਂ ਸਕਦੇ। 11,000 ਕਰੋੜ ਰੁਪਈਆ ਲੋਕਾਂ ਦਾ ਸਟਕ ਹੋ ਗਿਆ। ਜਦੋਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੀਆਂ ਜਿਹੜੀਆਂ ਤਿਆਰੀਆਂ ਸਮੁੱਚੇ ਵਿਸ਼ਵ ਭਰ ਦੇ ਵਿੱਚ ਚੱਲ ਰਹੀਆਂ ਨੇ, ਉੱਥੇ 1 ਦਰਜਨ ਤੋਂ ਵੱਧ ਗੁਰਦੁਆਰੇ ਨੇ ਜਿਨ੍ਹਾਂ ਦਾ 100 ਕਰੋੜ ਰੁਪਈਏ ਤੋਂ ਵੱਧ ਦਾ ਜਿਹੜਾ ਪੈਸਾ ਉਹ ਇਸ ਬੈਂਕ ਦੇ ਵਿੱਚ ਜਿਹੜਾ ਜੀ ਉਹ ਫਸ ਗਿਆ। ਜਿਹਦੇ ਕਰਕੇ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਕਿਹੜੇ ਪਾਸੇ ਜਿਹੜਾ ਜੀ ਉਹ ਜਾਣ। ਇਸ ਬੈਂਕ ਦੇ ਵਿੱਚ ਜਿਹੜੇ ਅਕਾਊਂਟ ਹੋਲਡਰ ਸੀਗੇ, ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਰਕਮ ਜਿਹੜੀ ਕਢਵਾਉਣ ਦੇ ਉੱਤੇ ਰੋਕ ਲੱਗੀ ਹੋਈ ਆ, ਜਿਹਦੇ ਕਰਕੇ ਲੋਕਾਂ ਦੇ ਵਿੱਚ ਹਾਹਾਕਾਰ ਜਿਹੜੀ ਉਹ ਮਚੀ ਹੋਈ ਆ। ਬਹੁਤੇ ਗਾਹਕ ਜਿਨ੍ਹਾਂ ਦੀਆਂ ਕਿਸ਼ਤਾਂ ਵੀ ਹਰ ਮਹੀਨੇ ਜਿਹੜੀਆਂ ਇੱਥੇ ਬੈਂਕ ਦੇ ਵਿੱਚੋਂ ਖਾਤਿਆਂ ਚੋਂ ਨਿਕਲਦੀਆਂ ਸੀ, ਉਹ ਬੜੇ ਪਰੇਸ਼ਾਨ ਨੇ ਕਿ ਉਹ ਜਾਣ ਤਾਂ ਕਿੱਧਰ ਨੂੰ ਜਾਣ। ਗੁਰਦੁਆਰਿਆਂ ਦਾ ਮਾਮਲਾ ਵੀ ਵੱਡਾ ਤੇ ਗੁੰਝਲਦਾਰ ਵੀ ਆ। ਮੁੰਬਈ ਦੇ ਦਾਦਰ ਇਲਾਕੇ ਦੇ ਵਿੱਚ ਸਥਿਤ ਗੁਰਦੁਆਰੇ ਦੇ 25 ਕਰੋੜ ਤੋਂ ਵੱਧ ਦੀ ਰਕਮ ਇਸ ਬੈਂਕ ਦੇ ਵਿੱਚ ਜਮ੍ਹਾਂ ਹੈ। 10 ਤੋਂ ਵੱਧ ਹੋਰ ਗੁਰਦੁਆਰੇ ਨੇ ਜਿਨ੍ਹਾਂ ਦੇ 70 ਤੋਂ 80 ਕਰੋੜ ਰੁਪਈਏ ਇਹਦੀਆਂ ਵੱਖ-ਵੱਖ ਜਿਹੜੀਆਂ ਬ੍ਰਾਂਚਸ ਨੇ ਉਹਦੇ ਵਿੱਚ ਜਮ੍ਹਾਂ ਨੇ। ਦਾਦਰ ਦੇ ਵਿੱਚ ਸਥਿਤ ਗੁਰਦੁਆਰਾ ਜਿਹੜਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਉਹਦੇ 25 ਕਰੋੜ ਰੁਪਈਏ ਦੀਆਂ FDਆਂ ਇਸ ਬੈਂਕ ਦੇ ਵਿੱਚ ਨੇ। ਇਹਦੀ ਪ੍ਰਬੰਧਕੀ ਕਮੇਟੀ ਦੇ ਜਿਹੜਾ ਖਜ਼ਾਨਚੀ ਆ ਰਾਮ ਸਿੰਘ ਰਠੌੜ, ਉਹ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਉਹਨਾਂ ਨੇ 12 ਨਵੰਬਰ ਨੂੰ ਮਨਾਉਣਾ ਹੈ। ਇਹਦੇ ਕਰਕੇ ਫੰਡਾਂ ਦੀ ਚਿੰਤਾ ਜਿਹੜੀ ਹੈ ਜੀ ਉਹ ਵੱਧ ਗਈ ਆ। ਰਠੌਰ ਕਹਿੰਦਾ ਕਿ ਪਿਛਲੇ ਕਈ ਮਹੀਨਿਆਂ ਤੋਂ ਸਿੱਖ ਸੰਗਤ ਦੇ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਦੇ ਨਾਲ ਸੰਬੰਧਿਤ ਸਮਾਰੋਹਾਂ ਦੇ ਵਾਸਤੇ ਬੈਂਕ ਜਿਹੜੀ ਬਚਾ ਕੇ, ਇਹਨੇ ਰਕਮ ਜਿਹੜੀ ਬੈਂਕ ਦੇ ਵਿੱਚ ਬਚਾ ਕੇ ਰੱਖੀ ਗਈ ਸੀਗੀ। ਉਹ ਕਹਿੰਦੇ ਕਿ ਸਾਨੂੰ ਇਸ ਬੈਂਕ ਦੇ ਉੱਤੇ ਪੂਰਾ ਭਰੋਸਾ ਸੀ ਕਿਉਂਕਿ ਇਹਦੇ ਡਾਇਰੈਕਟਰ ਸਿੱਖ ਭਾਈਚਾਰੇ ਤੋਂ ਸਨ। ਹੁਣ ਜਿਹੜੇ ਅਕਾਊਂਟ ਹੋਲਡਰ ਆ ਉਹਨਾਂ ਨੂੰ ਪਰੇਸ਼ਾਨ ਕੀਤਾ ਜਿਹੜਾ ਜੀ ਜਾ ਰਿਹਾ। ਸਿੱਖ ਸੰਗਤ ਜਿਹੜੀ ਇਸ ਗੁਰਦੁਆਰੇ ਨਾਲ ਜੁੜੀ ਹੋਈ ਆ, ਉਹ ਕਹਿੰਦੀ ਆ ਕਿ ਜੇ ਗਲਤ ਕਾਰਵਾਈਆਂ ਦੇ ਉੱਤੇ ਤੁਰੰਤ RBI ਜਾਂ ਕਿਸੇ ਹੋਰ ਏਜੰਸੀ ਦੇ ਵੱਲੋਂ ਧਿਆਨ ਦਿੱਤਾ ਜਾਂਦਾ ਤੇ ਹੁਣ ਜਿਹੜੇ ਇਹ ਅਕਾਊਂਟ ਹੋਲਡਰ ਨੇ ਉਹਨਾਂ ਨੂੰ ਪਰੇਸ਼ਾਨ ਜਿਹੜਾ ਜੀ ਉਹ ਨਾ ਹੋਣਾ ਪੈਂਦਾ। ਬੇਸ਼ੱਕ ਇਹਦੇ ਕਈ ਡਾਇਰੈਕਟਰ ਮੁਅੱਤਲ ਕੀਤੇ ਗਏ ਨੇ, ਕੁਝ ਅਰੈਸਟ ਵੀ ਜਿਹੜੀਆਂ ਦੀ ਹੋਈਆਂ ਨੇ, ਪਰ ਜਿਹੜਾ ਸਵਾਲਾਂ ਦਾ ਸਵਾਲ ਆ ਉਹ ਇਹ ਆ ਕਿ ਲੋਕਾਂ ਨੂੰ ਅਜੇ ਤੱਕ ਇਹ ਨਹੀਂ ਜਿਹੜਾ ਪਤਾ ਲੱਗ ਰਿਹਾ ਕਿ ਉਹਨਾਂ ਦੇ ਪੈਸੇ ਦਾ ਇਨ ਫਿਊਚਰ ਦੇ ਵਿੱਚ ਵੀ ਜਿਹੜਾ ਜੀ ਉਹ ਕੀ ਬਣਨਾ, ਇਹ ਪੈਸੇ ਆਉਣਗੇ ਜਾਂ ਨਹੀਂ। ਹਾਲਾਂਕਿ ਕਈ ਜਿਹੜੇ ਨੇ ਉਹ ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਵੀ ਦੇਖ ਰਹੇ ਆ ਕਿ ਇਹ ਸ਼ੁਰੂਆਤ ਹੈ ਔਰ ਇਹਦੇ ਕਰਕੇ ਜਿਹੜਾ ਜੀ ਇਸੇ ਤਰ੍ਹਾਂ ਦੇ ਬੈਂਕਾਂ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਪੈਸੇ ਆ ਉਹ ਡਰੇ ਹੋਏ ਜ਼ਰੂਰ ਆ ਜੀ ਵੀ ਕਿਤੇ ਉਹਨਾਂ ਦੇ ਪੈਸੇ ਵੀ ਡੁੱਬਦੇ ਨਾ ਲੱਗਣ। ਸਭ ਕੁਝ ਸੱਚ ਹੀ ਹੈ ਜੀ ਜੋ ਕੁਝ ਵੀ ਇੱਥੇ ਚੱਲ ਰਿਹਾ ਆ। ਤੇ ਅੱਗੇ ਗੱਲ ਕਰਦੇ ਹਾਂ ਜਿਹੜੇ 22 ਸੀਨੀਅਰ ਆਫੀਸਰ ਆ, ਉਹਨਾਂ ਦੀ ਡਿਊਟੀ ਲਾਈ ਆ ਜਦੋਂ ਪਰਾਲੀ ਸਾੜ ਹੁੰਦੀ ਆ, ਦੇਖਣਗੇ ਕਿ ਕਿੱਥੇ ਕਿੱਥੇ ਸਾੜੀ ਗਈ। ਬਿਲਕੁਲ ਜੀ, ਐਕਚੁਅਲੀ ਡਿਊਟੀਜ਼ ਤਾਂ ਪਹਿਲਾਂ ਵੀ ਜਿਹੜੀਆਂ ਜੀ ਉਹ ਲੱਗਦੀਆਂ ਰਹੀਆਂ ਨੇ। ਇਸ ਵਾਰੀ ਜਿਹੜਾ ਜੀ ਵੈਸੇ ਪਤਾ ਨਹੀਂ ਲੋਕਾਂ ਦੇ ਵਿੱਚ ਇਹ ਅਵੇਅਰਨੈਸ ਜਿਹੜੀ ਹੈ ਜੀ ਉਹ ਆਊਗੀ ਜਾਂ ਨਹੀਂ, ਕਿ ਇੱਕ ਪਾਸੇ ਤਾਂ ਉਹਨਾਂ ਨੇ ਗੁਰਪੁਰਬ ਜਿਹੜਾ ਜੀ ਉਹ ਮਨਾਉਣਾ ਹੈ ਤੇ ਦੂਜੇ ਪਾਸੇ ਜਿਹੜਾ ਵਾਤਾਵਰਨ ਹੈ ਉਹਨੂੰ ਗੰਧਲਾ ਜਿਹੜਾ ਜੀ ਉਹ ਕਰਨਾ ਹੈ। ਜੇ ਆਪਾਂ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਕੇਂਦਰ ਦੀ ਸਰਕਾਰ ਤੇ ਦਿੱਲੀ ਦੀ ਸਰਕਾਰ ਆਪਸ ਦੇ ਵਿੱਚ ਭਿੜੀਆਂ ਹੋਈਆਂ ਨੇ ਇਸ ਤਰ੍ਹਾਂ ਦੇ ਮਸਲੇ ਨੂੰ ਜਿਹੜਾ ਜੀ ਉਹ ਲੈ ਕੇ ਕਿ ਜਿਹੜਾ ਧੂੰਆਂ ਆ ਜਾਂ ਜਿਹੜਾ ਪੋਲਿਊਸ਼ਨ ਆ ਉਹਦੇ ਨਾਲ ਜਿਹੜਾ ਜੀ ਕਿਹਦਾ ਨੁਕਸਾਨ ਜ਼ਿਆਦਾ ਹੋਣਾ, ਕਿਉਂਕਿ ਦਿੱਲੀ ਦੀ ਸਰਕਾਰ ਜਿਹੜੀ ਆ ਜੀ ਉਹ ਆਡ ਈਵਨ ਚਲਾਉਣਾ ਚਾਹੁੰਦੀ ਆ। ਸੈਂਟਰ ਦੀ ਸਰਕਾਰ ਜਿਹੜੀ ਆ ਉਹ ਉਹਦੀ ਕੋਈ ਮਦਦ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਨਹੀਂ ਕਰ ਰਹੀ। ਦੂਜੇ ਪਾਸੇ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਇਸ ਵਾਰੀ ਜਿਹੜਾ ਜੀ ਇਹ ਕਹਿ ਰਹੀ ਆ ਕਿ ਉਹਨੇ ਇਸ ਮਸਲੇ ਦੇ ਉੱਤੇ ਪਿਛਲੇ ਵਾਰੀਆਂ ਦੇ ਨਾਲੋਂ ਜ਼ਿਆਦਾ ਸਖਤੀ ਜਿਹੜੀ ਹੈ ਜੀ ਉਹ ਕਰਨੀ ਆ। ਪੰਜਾਬ ਸਰਕਾਰ ਦੇ ਹੁਕਮਾਂ ਦੇ ਉੱਤੇ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਮੌਜੂਦਾ ਸੀਜ਼ਨ ਦੇ ਦੌਰਾਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਖੇਤਾਂ ਦੇ ਵਿੱਚ ਪਰਾਲੀ ਸਾੜਨ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਦੇ ਉੱਤੇ ਨਿਗਰਾਨੀ ਰੱਖਣ ਦੇ ਵਾਸਤੇ 22 ਸੀਨੀਅਰ IAS ਅਧਿਕਾਰੀ ਜਿਹੜੇ ਆ ਉਹਨਾਂ ਦੀਆਂ ਡਿਊਟੀਆਂ ਲਾਤੀਆਂ ਨੇ। ਇਹ ਅਧਿਕਾਰੀ ਪਰਾਲੀ ਫੂਕਣ ਸੰਬੰਧੀ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਦੇ ਨਾਲ ਨਜਿੱਠਣ ਦੇ ਵਾਸਤੇ ਤਾਲਮੇਲ ਬਣਾ ਕੇ ਨਿਗਰਾਨੀ ਕਰਨਗੇ ਤਾਂ ਕਿ ਸੂਬੇ ਦੇ ਵਿੱਚ ਸਾਫ਼ ਤੇ ਹਰਿਆ ਭਰਿਆ ਜਿਹੜਾ ਜੀ ਉਹ ਵਾਤਾਵਰਨ ਉਹ ਯਕੀਨੀ ਬਣਾਇਆ ਜਾ ਸਕੇ।
ਇਹਦੇ ਵਾਸਤੇ ਇਹ ਦੱਸਿਆ ਗਿਆ ਜਿਹੜੇ ਖੇਤੀਬਾੜੀ ਵਿਭਾਗ ਦੇ ਸੈਕਟਰੀ ਨੇ ਕਾਹਨ ਸਿੰਘ ਪੰਨੂ ਹੋਰਾਂ ਦੇ ਵੱਲੋਂ ਕਿ ਜਿਹੜੇ ਵਧੀਕ ਮੁੱਖ ਸਕੱਤਰ ਨੇ ਉਹਦੇ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਰਾਲੀ ਸਾੜਨ ਦੀਆਂ ਸਰਗਰਮੀਆਂ ਦੇ ਉੱਤੇ ਉਹ ਨਜ਼ਰ ਜਿਹੜੀ ਹੈ ਜੀ ਉਹ ਵਿਨੀ ਮਹਾਜਨ ਹੋਰੀ ਰੱਖਣਗੇ। ਜਿਹੜੇ ਡਿਪਟੀ ਨੇ ਜੀ ਚੀਫ ਸੈਕਟਰੀ ਵਿਸ਼ਵਜੀਤ ਖੰਨਾ, ਉਹ ਸੰਗਰੂਰ ਡਿਸਟ੍ਰਿਕਟ ਮੁੱਖ ਸਕੱਤਰ ਜਿਹੜੇ ਨੇ ਉਹ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆ ਉੱਥੇ ਜਿਹੜਾ ਜੀ ਉਹ ਰੱਖਣਗੇ। ਮਾਨਸੇ ਦੀ ਡਿਊਟੀ ਜਿਹੜੀ ਹੈ ਜੀ ਉਹ ਇੱਥੇ ਮੁੱਖ ਸਕੱਤਰ ਸੰਜੇ ਕੁਮਾਰ ਜਿਹੜੇ ਨੇ ਉਹਨਾਂ ਦੀ ਲਾਈ ਗਈ ਆ। ਬਾਕੀ ਜਿਹੜੇ ਨੇ ਜੀ ਇਹਨਾਂ ਨੂੰ ਡਿਸਟ੍ਰਿਕਟ ਵਾਈਜ਼ ਜਿਹੜਾ ਜੀ ਉਹ ਵੰਡਿਆ ਗਿਆ, ਕਿੱਥੇ ਕਿੱਥੇ ਕਿਹਦੀ ਜਿਹੜੀ ਹੈ ਜੀ ਉਹ ਡਿਊਟੀ ਆ। ਇਹ ਵੀ ਜਿਹੜਾ ਜੀ ਪਤਾ ਲੱਗਾ ਕਿ ਇਹ ਜਿਹੜੇ ਜੀ 22 ਨੇ, ਕਿਉਂਕਿ 22 ਡਿਸਟ੍ਰਿਕਟ ਵਾਈਜ਼ ਜਿਹੜੇ ਆ ਉਹ ਲਾਏ ਗਏ। ਹਰ ਇੱਕ ਦੇ ਉੱਤੇ ਇੱਕ ਜਿਹੜਾ IAS ਆਫੀਸਰ ਆ ਉਹ ਲਾਇਆ ਗਿਆ। ਇਹਨਾਂ ਦਾ ਤਾਲਮੇਲ ਜਿਹੜਾ ਜੀ ਅੱਗੇ ਹੋਊਗਾ ਸਿਹਤ ਵਿਭਾਗ ਦੇ ਨਾਲ, ਔਰ ਪੁਲਿਸ ਜਿਹੜੀ ਹੈ ਜੀ ਉਹ ਵੀ ਕਾਰਵਾਈ ਕਰ ਸਕਦੀ ਹੈ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹਨੇ ਜਿਹੜੇ ਜੁਰਮਾਨੇ ਲੱਗਦੇ ਆ ਉਹਦੇ ਉੱਤੇ ਜਿਹੜਾ ਜੀ ਇਹ ਰੋਕ ਲਾਈ ਸੀ ਕਿ ਜੁਰਮਾਨਾ ਜਿਹੜਾ ਜੀ ਉਹ ਨਾ ਲਾਇਆ ਜਾਵੇ। ਪਰ ਇੱਥੇ ਜਿਹੜਾ ਜੀ ਸਵਾਲ ਇਹ ਹੈ ਕਿ ਜੇ ਜੁਰਮਾਨਾ ਨਹੀਂ ਲਾਇਆ ਜਾਊਗਾ ਤੇ ਫਿਰ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਇਹਨੂੰ ਕੰਟਰੋਲ ਕਰਨਗੇ। ਦੂਸਰਾ ਇਹ ਹੈ ਕਿ ਜਿਹੜੀ ਅਵੇਅਰਨੈਸ ਹੈ ਉਹਨੂੰ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਪ੍ਰਚਾਰਿਆ ਜਾਵੇ। ਇਸ ਮਾਮਲੇ ਦੇ ਉੱਤੇ ਬੇਸ਼ੱਕ ਇਸ ਵਾਰੀ ਜਿਹੜਾ ਜੀ ਇੰਨਾ ਕੁ ਫਰਕ ਪਿਆ ਆ ਕਿ ਜਿਹੜੇ ਲੋਕ ਆਪਣੇ ਤੌਰ ਦੇ ਉੱਤੇ ਕੁਝ ਕੋਸ਼ਿਸ਼ਾਂ ਕਰ ਰਹੇ ਆ ਉਹਨਾਂ ਨੇ ਕੁਝ ਪਿੰਡਾਂ ਨੂੰ ਅਡਾਪਟ ਜਿਹੜਾ ਜੀ ਉਹ ਕੀਤਾ। 36 ਦੇ ਪਿੰਡ ਕਰੀਬ ਪਿੰਡ ਨੇ ਜਿਨ੍ਹਾਂ ਨੇ ਆਪਣੇ ਤੌਰ ਦੇ ਉੱਤੇ ਇਹ ਗੱਲ ਕਹੀ ਆ ਕਿ ਉਹ ਇਸ ਵਾਰੀ ਪਰਾਲੀ ਨੂੰ ਅੱਗ ਨਹੀਂ ਲਾਉਣਗੇ। ਇਹ ਪਿੰਡ ਉਹ ਵੀ ਨੇ ਜਿਨ੍ਹਾਂ ਦੇ ਵਿੱਚ ਸਾਂਝੀ ਖੇਤੀ ਦੇ ਉੱਤੇ ਜ਼ੋਰ ਜਿਹੜਾ ਜੀ ਉਹ ਦਿੱਤਾ ਜਾ ਰਿਹਾ ਕਿ ਸਾਰੇ ਪਿੰਡ ਦੇ ਵਿੱਚ ਰਹਿਣ ਵਾਲੇ ਵਸਨੀਕ ਜਿਹੜੇ ਨੇ ਉਹ ਆਪੋ ਆਪਣੀਆਂ ਮਸ਼ੀਨਾਂ ਨਾ ਲੈਣ, ਹੈਪੀ ਸੀਡਰ ਵਗੈਰਾ, ਜਿਹੜੀਆਂ ਕਿ ਖੜੀ ਪਰਾਲੀ ਦੇ ਵਿੱਚ ਕਣਕ ਨੂੰ ਘੇਰਦੀਆਂ ਨੇ। ਔਰ ਇਹ ਵੀ ਫੈਕਟ ਜਿਹੜਾ ਜੀ ਹੈਗਾ ਕਿ ਜਿਹੜੀ ਖੜੀ ਪਰਾਲੀ ਦੇ ਵਿੱਚ ਕਣਕ ਹੈ ਉਹਦਾ ਝਾੜ ਜਿਹੜੀ ਕਣਕ ਬੀਜਣੀ ਹੈ ਉਹਦਾ ਝਾੜ ਦੂਜੀ ਦੇ ਨਾਲੋਂ ਜਿਹੜਾ ਜੀ ਉਹ ਜ਼ਿਆਦਾ ਹੁੰਦਾ ਰਿਹਾ। ਇਹ ਤਕਰੀਬਨ ਗੱਲ ਜਿਹੜੀ ਜੀ ਉਹ ਸਾਹਮਣੇ ਆ। ਹਾਲਾਂਕਿ ਕੁਝ ਪ੍ਰਚਾਰ ਜਿਹੜਾ ਜੀ ਇਸ ਤਰ੍ਹਾਂ ਦਾ ਵੀ ਹੁੰਦਾ ਹੈ ਕਿ ਇਹਦੇ ਵਿੱਚ ਕਣਕ ਦਾ ਝਾੜ ਜਿਹੜਾ ਜੀ ਉਹ ਘਟ ਜਾਂਦਾ ਹੈ। ਤਾਂ ਇਹਦੇ ਬਾਵਜੂਦ ਕੁਝ ਲੋਕ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਉਹ ਲੱਗੇ ਹੋਏ ਆ। ਸਖਤੀ ਜਦੋਂ ਆ ਜੀ ਉਹ ਇਸ ਕਰਕੇ ਨਹੀਂ ਸਰਕਾਰਾਂ ਕਰਦੀਆਂ ਕਿ ਵੋਟ ਬੈਂਕ ਹੈ ਜਿਹਦੇ ਕਰਕੇ ਇਹ ਮਾਮਲਾ ਜਿਹੜਾ ਜੀ ਖਰਾਬ ਹੁੰਦਾ ਇਸ ਲੈਵਲ ਤੱਕ ਜਿਹੜਾ ਜੀ ਉਹ ਪਹੁੰਚ ਗਿਆ ਹੋਇਆ। ਸੂਬਾ ਸਰਕਾਰ ਕੇਂਦਰ ਸਰਕਾਰ ਦੇ ਪਾਲੇ 'ਚ ਗੇਂਦ ਸੁੱਟੀ ਜਾਂਦੀ ਆ। ਕੇਂਦਰ ਸਰਕਾਰ ਜਿਹੜੀ ਆ ਉਹ ਇਹ ਸੂਬਿਆਂ ਦੀ ਨਕੇਲ ਜਿਹੜੀ ਆ ਜੀ ਉਹਨਾਂ ਦੇ ਪਾਉਣ ਦੇ ਵਾਸਤੇ ਤਿਆਰ ਜਿਹੜੀ ਰਹਿੰਦੀ ਆ। ਕਿਸਾਨ ਜਿਹੜਾ ਆ ਉਹ ਇਹਦੇ ਵਿੱਚ ਪਿਸਦਾ ਔਰ ਹਰ ਸਾਲ ਜਿਹੜਾ ਜੀ ਉਹ ਪਿਸਦਾ ਔਰ ਪਿਸਦਿਆਂ ਪੰਜਾਬ ਜਿਹੜਾ ਜੀ ਉਹ ਐਕਚੁਅਲੀ ਪਿਸਣਾ ਸ਼ੁਰੂ ਹੋ ਗਿਆ। ਸੋ ਐਤਕੀ ਹਰ ਡਿਸਟ੍ਰਿਕਟ ਦੇ ਵਿੱਚ ਇੱਕ IAS ਆਫੀਸਰ ਦੀ ਜਿਹੜੀ ਡਿਊਟੀ ਆ ਉਹ ਕਿੰਨੀ ਕਾਰਗਰ ਜਿਹੜਾ ਜੀ ਉਹ ਸਾਬਤ ਹੁੰਦੀ ਆ, ਇਹ ਜਿਹੜਾ ਜੀ ਉਹ ਦੇਖਣ ਵਾਲੀ ਗੱਲ ਰਹੂਗੀ। ਜੀ ਤੇ ਅੱਗੇ ਗੱਲ ਕਰਦੇ ਜੰਮੂ ਕਸ਼ਮੀਰ ਦੇ ਰਾਜਪਾਲ ਦੀ, ਉਹਨ ਵੀ ਕੋਈ ਢਿੱਲ ਦੇਣ ਦੀ ਗੱਲ ਕਹੀ ਹੈ। ਐਕਚੁਅਲੀ ਜੀ ਜਿਹੜਾ ਕਿਉਂਕਿ ਕਾਫੀ ਕੁਛ ਜੇ ਦੇਖਿਆ ਹੋਵੇ ਪਿਛਲੇ ਦਿਨਾਂ ਤੋਂ ਜਿਹੜਾ ਜੀ ਉਹ ਸਾਹਮਣੇ ਆ ਰਿਹਾ। ਕੁਝ ਜਿਹੜੇ ਨੇਤਾ ਨੇ ਉੱਥੇ ਜਾ ਕੇ ਆਏ ਨੇ, ਉਹਨਾਂ ਨੇ ਆ ਕੇ ਜਿਹੋ ਜਿਹੇ ਹਾਲਾਤ ਜਿਹੜੇ ਦੱਸੇ ਆ। ਅਮਰੀਕਨ ਇੱਕ ਵਫਦ ਜਿਹੜਾ ਜੀ ਉਹ ਗਿਆ ਹੋਇਆ ਇੱਥੇ ਜੰਮੂ ਕਸ਼ਮੀਰ ਦੇ ਵਿੱਚ। ਲਗਾਤਾਰ ਪਟੀਸ਼ਨਾਂ ਜਿਹੜੀਆਂ ਜੀ ਉਹਨਾਂ ਦੇ ਉੱਤੇ ਸੁਣਵਾਈ ਹੋ ਰਹੀ ਆ। ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਉਹ ਦੱਸਣਾ ਪੈਣਾ ਕੇਂਦਰ ਦੀ ਸਰਕਾਰ ਨੂੰ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜਾ ਜੀ ਇਹ ਹੋ ਗਿਆ ਕਿ ਉੱਥੇ ਕੀ ਜਿਹੜਾ ਉਹ ਕੀਤਾ ਜਾ ਰਿਹਾ, ਜਿਹਦੇ ਕਰਕੇ ਇਹ ਢਿੱਲਾਂ ਦੇਣ ਦੀ ਗੱਲ ਜਿਹੜੀ ਜੀ ਉਹ ਆਖੀ ਜਾ ਰਹੀ ਆ। ਹਾਲਾਂਕਿ ਇਹ ਜਿਹੜੀਆਂ ਇਹ ਕਿਹਾ ਜਾ ਰਿਹਾ ਕਿ ਪਾਬੰਦੀਆਂ ਜਿਹੜੀਆਂ ਜੀ ਉਹਨਾਂ ਨੂੰ ਕੱਟ ਕਰ ਦਿੱਤਾ ਗਿਆ ਪਰ ਰਿਐਲਿਟੀ ਜਿਹੜੀ ਜੀ ਉਹ ਸਾਰੀ ਜਾਣਦੇ ਆ। ਹੁਣ ਲੋਕਾਂ ਤੱਕ ਕਾਫੀ ਹੱਦ ਤੱਕ ਜਿਹੜੀ ਜੀ ਉਹ ਪਹੁੰਚਣੀ ਸ਼ੁਰੂ ਹੋਈ ਆ। ਹੁਣ ਜੰਮੂ ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੇ ਜਿਹੜੀ ਹੈ ਜੀ 2 ਮਹੀਨਿਆਂ ਤੋਂ ਵੱਧ ਪੁਰਾਣੀ ਐਡਵਾਈਜ਼ਰੀ ਨੂੰ ਹਟਾਉਣ ਦੇ ਹੁਕਮ ਦਿੱਤੇ ਆ। ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਵਿਜ਼ਿਟਰ ਨੇ ਉਹਨਾਂ ਨੂੰ ਘਾਟੀ ਛੱਡਣ ਦੇ ਵਾਸਤੇ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਸੀਗਾ ਇਹ ਹੁਣ ਰੱਦ ਕੀਤੀ ਜਾਂਦੀ ਆ। ਆਖਿਆ ਗਿਆ ਕਿ ਗ੍ਰਹਿ ਵਿਭਾਗ ਨੇ ਐਡਵਾਈਜ਼ਰੀ ਨੂੰ ਤੁਰੰਤ ਹਟਾਉਣ ਦੇ ਵਾਸਤੇ ਕਿਹਾ ਔਰ ਇਹ 10 ਅਕਤੂਬਰ ਤੋਂ ਲਾਗੂ ਹੋਊਗੀ, ਜਿਹਦੇ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਵਿਜ਼ਿਟਰ ਜਿਹੜੇ ਨੇ ਉਹਨਾਂ ਦਾ ਆਉਣਾ ਜਾਣਾ ਸ਼ੁਰੂ ਹੋ ਜਾਊਗਾ। ਜਿਹੜਾ ਸੂਬੇ ਦਾ ਪ੍ਰਸ਼ਾਸਨ ਹੈ ਉਹਨੇ ਇੱਕ ਸੁਰੱਖਿਆ ਸਲਾਹ 2 ਅਗਸਤ ਨੂੰ ਜਾਰੀ ਕੀਤੀ। ਇਹਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਕਿਸੇ ਸੰਭਾਵੀ ਅੱਤਵਾਦੀ ਖਤਰੇ ਦਾ ਹਵਾਲਾ ਦਿੰਦਿਆਂ ਹੋਇਆ
ਅਮਰਨਾਥ ਯਾਤਰੀਆਂ ਤੇ ਉੱਥੇ ਜਿਹੜੇ ਵਿਜ਼ਿਟਰ ਸੀ ਉਹਨਾਂ ਨੂੰ ਛੇਤੀ ਤੋਂ ਛੇਤੀ ਕਸ਼ਮੀਰ ਛੱਡਣ ਦੇ ਵਾਸਤੇ ਕਿਹਾ ਗਿਆ ਸੀਗਾ, ਬੋਲਿਆ ਝੂਠ ਗਿਆ ਸੀਗਾ। ਹਟਾਉਣੀ 370 ਸੀ, ਬਹਾਨਾ ਜਿਹੜਾ ਇਹ ਬਣਾਇਆ ਗਿਆ ਸੀਗਾ ਕਿ ਹਥਿਆਰ ਬਹੁਤ ਮਿਲੇ ਆ ਤੇ ਉੱਥੇ ਹਮਲਾ ਜਿਹੜਾ ਦੀ ਉਹ ਹੋ ਸਕਦਾ। ਇਹ ਵੀ ਕਿਹਾ ਗਿਆ ਕਿ ਜਿਹੜੀ ਬੈਠਕ ਹੋਈ ਹੈ ਜਿਹਦੇ 'ਚ ਫੈਸਲਾ ਲਿਆ ਗਿਆ ਉਹਦੇ 'ਚ ਪਲੈਨਿੰਗ, ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਦੇ ਜਿਹੜੇ ਆਫਿਸਰ ਉਹ ਵੀ ਸ਼ਾਮਲ ਸੀਗੇ। ਰਾਜਪਾਲ ਨੂੰ ਇਹਦੇ ਦੌਰਾਨ ਕਸ਼ਮੀਰ 'ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਦੇ ਬਾਰੇ ਦੇ ਵਿੱਚ ਵੀ ਜਿਹੜਾ ਦੀ ਉਹ ਦੱਸਿਆ ਗਿਆ। ਹਾਲਾਂਕਿ ਫਾਰੂਕ ਅਬਦੁੱਲਾ ਹੋਰਾਂ ਦੀ ਪਾਰਟੀ ਨੇ ਕਹਿਤਾ ਕਿ ਉਹ ਲੋਕਲ ਚੋਣਾਂ ਦੇ ਵਿੱਚ ਹਿੱਸਾ ਜਿਹੜਾ ਦੀ ਉਹ ਨਹੀਂ ਲਊਗੀ। ਹੁਣ ਇਹ ਹੋ ਸਕਦਾ ਹੈ ਕਿ ਸਰਕਾਰ ਦੇ ਵੱਲੋਂ ਜਿਹੜਾ ਦੀ ਇਹ ਕੁਛ ਕੀਤਾ ਜਾਵੇ, ਇਸ ਤਰ੍ਹਾਂ ਦਾ ਇਹ ਦੱਸਿਆ ਜਾਵੇ ਕਿ ਉੱਥੇ ਚੋਣਾਂ ਦੇ ਵਿੱਚ ਵੀ ਲੋਕਾਂ ਨੇ ਜਿਹੜਾ ਦੀ ਹਿੱਸਾ ਲੈ ਲਿਆ। ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਵਸਣ ਵਾਲੇ ਨੌਜਵਾਨ ਨੇ ਉਹਨਾਂ ਦੇ ਉੱਤੇ ਕੀ ਬੀਤੀ ਆ, ਇਹਦੀਆਂ ਰਿਪੋਰਟਾਂ ਤੁਸੀਂ ਵੇਖਣਾ ਹੌਲੀ ਹੌਲੀ ਜਿਹੜੀਆਂ ਸਾਹਮਣੇ ਆਉਣਗੀਆਂ। ਪਰ ਇਹ ਕਿਹਾ ਜਾਂਦਾ ਹੈ ਕਿ ਉੱਥੇ ਵੱਸਦੇ ਲੋਕਾਂ ਦੀ ਜਿਹੜੇ ਘਰਾਂ ਦੇ ਵਿੱਚ 2 ਮਹੀਨੇ ਤੋਂ ਤਾੜੇ ਹੋਏ ਆ, ਹਰ ਤਰ੍ਹਾਂ ਦੇ ਬਿਜ਼ਨਸ ਜਿਹੜੇ ਆ ਜੀ ਉਹ ਤਬਾਹ ਹੋ ਕੇ ਰਹਿ ਗਏ ਆ। ਜਿਹੜੇ ਲੋਕ ਨੌਜਵਾਨ ਜਿਹੜੇ ਜੀ ਇੰਟਰਨੈਟ ਦੇ ਨਾਲ ਜਿਨ੍ਹਾਂ ਦੇ ਬਿਜ਼ਨਸ ਵਗੈਰਾ ਚੱਲਦੇ ਸੀਗੇ ਉਹ ਵੱਖ-ਵੱਖ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਟੂਰਿਜ਼ਮ ਜਾਂ ਆਪਣਾ ਸਮਾਨ ਜਿਹੜਾ ਵੇਚਣ ਦੇ ਯਤਨਾਂ ਦੇ ਵਿੱਚ ਸੀ, ਕਿਉਂਕਿ ਨੈੱਟ ਬੰਦ ਹੋ ਗਿਆ, ਉਹਨਾਂ ਦੀ ਰੋਜ਼ੀ ਰੋਟੀ ਵੀ ਜਿਹੜੀ ਆ ਜੀ ਉਹ ਬੰਦ ਹੋ ਕੇ ਰਹਿ ਗਈ। ਹੁਣ ਸਰਕਾਰ ਦੇ ਵੱਲੋਂ ਐਡਵਾਈਜ਼ਰੀ ਖਤਮ ਕਰਨ ਦੇ ਵਾਸਤੇ ਜਿਹੜਾ ਆਖਿਆ ਗਿਆ, ਇਹ ਜਿਹੜਾ ਜੀ ਦੇਖਣਾ ਹੋਊਗਾ ਕਿ ਇਸ ਤੋਂ ਬਾਅਦ ਕੀ ਜਿਹੜੀ ਰੀਅਲ ਪਿਕਚਰ ਜਿਹੜੀ ਬਹੁਤ ਸਾਰੇ ਲੋਕ ਸਮਝਦੇ ਆ ਕਿ ਸ਼ਾਇਦ ਉਹ ਜਿਹੜੀ ਆ ਸਕਦੀ ਆ, ਉਹ ਆਉਂਦੀ ਆ ਸਾਹਮਣੇ ਜਾਂ ਨਹੀਂ। ਬਿਲਕੁਲ ਜੀ, ਜਿਸ ਤਰ੍ਹਾਂ 1984 ਦੀ ਜਿਹੜੀ ਹਜੇ ਰੀਅਲ ਪਿਕਚਰ ਨਹੀਂ ਆਈ, ਇਸੇ ਤਰ੍ਹਾਂ ਇਹਨਾਂ ਦੀ ਪਿਕਚਰ ਵੀ ਬਹੁਤ ਟਾਈਮ ਲੱਗੂਗਾ ਆਉਂਦਿਆਂ ਨੂੰ। ਤਾਂ ਅੱਗੇ ਨੈਰੋਟਿਕ ਦੀ ਗੱਲ ਕਰਦੇ ਹਾਂ। ਜਿਸ ਤਰ੍ਹਾਂ ਨਸ਼ਿਆਂ ਦੀ ਗੱਲ ਚੱਲਦੀ ਆ ਕਿ ਇਹ ਡਾਕ ਰਾਹੀਂ ਵੀ ਮਿਲਦੇ ਆ ਲੋਕਾਂ ਨੂੰ, ਕੋਰੀਅਰ ਰਾਹੀਂ ਮਿਲਦੇ ਆ, ਉਸ 'ਤੇ ਨਜ਼ਰ ਰੱਖੀ ਜਾਊਗੀ। ਬਿਲਕੁਲ ਜੀ, ਐਕਚੁਅਲੀ ਨਵੇਂ ਤਰੀਕੇ ਜਿਹੜੇ ਇੱਕ ਤੋਂ ਦੂਜੀ ਜਗ੍ਹਾ ਤੇ ਭੇਜਣ ਦੇ ਵਾਸਤੇ ਜਿਹੜੇ ਸਮਗਲਰ ਨੇ ਉਹਨਾਂ ਨੇ ਹਾਈਟੈਕ ਜਿਹੜੀ ਤਕਨੀਕ ਆ ਉਹਦਾ ਇਸਤੇਮਾਲ ਜਿਹੜਾ ਉਹ ਕੀਤਾ ਹੋਇਆ। ਕਈ ਮਾਮਲੇ ਜਿਹੜੇ ਜੀ ਪਹਿਲਾਂ ਵੀ ਸਾਹਮਣੇ ਆਏ ਆ ਜਿਹਦੇ ਵਿੱਚ ਸਮਗਲਰ ਦੂਜੇ ਰਾਜਾਂ ਤੋਂ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਨਸ਼ਾ ਜਿਹੜਾ ਜੀ ਉਹ ਮੰਗਵਾਉਂਦੇ ਆ। ਕੋਰੀਅਰ ਕੰਪਨੀਆਂ ਦੇ ਰਾਹੀਂ ਇਹ ਆਉਂਦਾ। ਪਿੱਛੇ ਜੇ ਆਪਾਂ ਸਾਂਝਾ ਕੀਤਾ ਸੀਗਾ, ਕੈਨੇਡਾ ਤੋਂ ਨਸ਼ੇ ਜਿਹੜੇ ਆ ਜੀ ਉਹ ਉਸ ਪਾਸੇ ਵੱਲ ਨੂੰ, ਪੰਜਾਬ ਵੱਲ ਨੂੰ ਜਾ ਰਹੇ ਆ। ਪੁਲਿਸ ਇਹਨਾਂ ਹੁਣ ਕੋਰੀਅਰ ਕੰਪਨੀਆਂ ਦੇ ਉੱਤੇ ਸ਼ਿਕੰਜਾ ਜਿਹੜਾ ਦੀ ਉਹ ਕੱਸ ਰਹੀ ਆ। ਇਹਦੇ ਬਾਵਜੂਦ ਕੋਰੀਅਰ ਦੇ ਰਾਹੀਂ ਨਸ਼ੇ ਦੀ ਹੋਮ ਡਿਲੀਵਰੀ ਜਿਹੜੀ ਆ ਜੀ ਉਹ ਹੋ ਰਹੀ ਆ। ਜਿਹੜੇ ਫੜੇ ਗਏ ਕੁਝ ਤਸਕਰ ਨੇ ਉਹਨਾਂ ਨੇ ਇਹ ਖੁਲਾਸਾ ਕੀਤਾ ਕਿ ਇਹ ਕੋਈ ਰੁਕੀ ਨਹੀਂ ਗਈ। ਚਾਹੇ ਪੁਲਿਸ ਨੇ ਇਹਦੇ ਉੱਤੇ ਜਿਹੜਾ ਦੀ ਜ਼ਰੂਰ ਕਿਹਾ ਸੀਗਾ ਪਿਛਲੇ ਦਿਨੀ ਕਿ ਉਹ ਨੇੜੇ ਤੋਂ ਨਿਗਾਹ ਰੱਖ ਰਹੀ ਆ। ਹੁਣ ਪੁਲਿਸ ਜਿਹੜੀਆਂ ਕੋਰੀਅਰ ਕੰਪਨੀਆਂ ਨੇ ਉਹਨਾਂ ਨੂੰ ਆਪਣੀ ਕੰਪਨੀ ਦੇ ਵਿੱਚ ਨਾਰਕੋ ਡਿਟੈਕਸ਼ਨ ਕਿੱਟ ਲਾਉਣ ਦੇ ਵਾਸਤੇ ਜਿਹੜਾ ਦੀ ਉਹ ਕਹੂਗੀ। ਇਹਦੇ ਨਾਲ ਕੋਰੀਅਰ ਕੰਪਨੀਆਂ ਦੇ ਰਾਹੀਂ ਨਸ਼ੇ ਦੀ ਹੋਮ ਡਿਲੀਵਰੀ ਤੇ ਸਪਲਾਈ ਚੇਨ ਜਿਹੜੀ ਆ ਉਹਦੇ ਉੱਤੇ ਨਿਗਾਹ ਰੱਖੀ ਜਾਊਗੀ। ਪੁਲਿਸ ਮਹਿਕਮਾ ਡਿਸਟ੍ਰਿਕਟ ਦੇ SSP ਦੀ ਅਗਵਾਈ ਦੇ ਵਿੱਚ ਉਹਦੇ ਖੇਤਰ ਦੇ ਵਿੱਚ ਆਉਣ ਵਾਲੀਆਂ ਕੋਰੀਅਰ ਕੰਪਨੀਆਂ ਦੇ ਮਾਲਕ ਡਾਇਰੈਕਟਰਾਂ ਨੂੰ ਆਪਣੀ ਕੋਰੀਅਰ ਕੰਪਨੀ ਦੇ ਦਫ਼ਤਰਾਂ ਦੇ ਵਿੱਚ ਨਾਰਕੋ ਡਿਟੈਕਸ਼ਨ ਕਿੱਟ ਲਾਉਣ ਦੇ ਵਾਸਤੇ ਕਹੂਗੀ। ਜੇ ਕੋਰੀਅਰ ਦੇ ਵਿੱਚ ਕੋਈ ਨਸ਼ੇ ਦੀ ਸਪਲਾਈ ਆਉਂਦੀ ਆ ਤਾਂ ਇਹਨੂੰ ਫੜਨ ਦੇ ਵਿੱਚ ਜਿਹੜੀ ਉਹ ਸੌਖਿਆਈ ਹੋਵੇ। ਇਹਦੇ ਵਾਸਤੇ ਜਿਹੜਾ ਜੀ ਪੁਲਿਸ ਦੇ ਹੈੱਡ ਆਫਿਸ ਤੋਂ ਜਿਹੜੇ ਹੁਕਮ ਹੈ ਉਹ ਜਾਰੀ ਕੀਤੇ ਗਏ ਆ। ਇਹ ਜਿਹੜੀ ਕਿੱਟ ਹੈ ਇਹ ਹਰ ਜਿਹੜੀ ਕੋਰੀਅਰ ਕੰਪਨੀ ਆ ਉਹਨੂੰ ਲਾਉਣੀ ਲਾਜ਼ਮੀ ਕਰਾਰ ਜਿਹੜੀ ਦੀ ਉਹ ਦਿੱਤੀ ਗਈ ਆ। ਇਹਦੇ ਵਿੱਚ ਸੈਂਸਰ ਲੱਗਿਆ ਹੋਇਆ ਹੁੰਦਾ। ਜਦੋਂ ਕਿਸੇ ਸਮਾਨ ਨੂੰ ਸਕੈਨ ਕਰਨ ਦੇ ਦੌਰਾਨ ਕਿਸੇ ਸ਼ੱਕੀ ਸਮਾਨ ਨੂੰ ਜਿਹੜਾ ਦੀ ਉਹ ਫੜਿਆ ਜਾਂਦਾ ਤੇ ਇੱਕ ਬੀਪ ਜਿਹੜੀ ਆ ਉਹ ਅਧਿਕਾਰੀ ਨੂੰ ਸੁਣਦੀ ਆ। ਔਰ ਦੂਜੀ ਕਿੱਟ ਦੇ ਵਿੱਚ ਜਿਹੜਾ ਹੈਗਾ ਸਮਾਨ ਉਹਦੀ ਨਸ਼ੇ ਦੀ ਜਾਂਚ ਕਰਨ ਦੇ ਵਾਸਤੇ ਕੈਮੀਕਲ ਲੱਗੀ ਸਟਿਕ ਜਿਹੜੀ ਦੀ ਇੱਕ ਲੱਗੀ ਹੋਈ ਹੁੰਦੀ ਆ। ਇਹਦੇ ਰਾਹੀਂ ਇਹ ਜਾਂਚ ਕੀਤੀ ਜਾਂਦੀ ਆ। ਜਿਹੜੀ ਪੁਲਿਸ ਆ ਉਹਨੇ ਇਹਨਾਂ ਸਾਰੀਆਂ ਕੋਰੀਅਰ ਕੰਪਨੀਆਂ ਨੂੰ ਜਿਹੜਾ ਦੀ ਇਹ ਗੱਲ ਕਹੀ ਆ ਕਿ ਜਿਹੜੀ ਕੰਪਨੀ ਇਹ ਨਹੀਂ ਲਾਊਗੀ ਕਿੱਟ ਉਹਨਾਂ ਦੇ ਉੱਤੇ ਪੁਲਿਸ ਜਿਹੜੀ ਜੀ ਉਹ ਆਉਂਦੇ ਦਿਨਾਂ ਦੇ ਦੌਰਾਨ ਸ਼ਿਕੰਜਾ ਕੱਸੂਗੀ। ਹੁਣ ਸਵਾਲ ਜਿਹੜਾ ਜੀ ਸਭ ਤੋਂ ਵੱਡਾ ਇਹ ਆ ਕਿ ਅੱਜ ਚੰਡੀਗੜ੍ਹ ਤੋਂ ਛਪਦੀ ਜਿਹੜੀ ਵੱਡੀ ਅਖਬਾਰ ਹੈ ਉਹਦਾ ਇੱਕ ਸਫ਼ਾ ਜਿਹੜਾ ਪੂਰੇ ਦਾ ਪੂਰਾ ਇਸ ਗੱਲ ਦੇ ਉੱਤੇ ਕੇਂਦਰਿਤ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਨੇ ਬਣਾ ਕੀ ਜਿਹੜਾ ਜੀ ਉਹ ਦਿੱਤਾ। ਔਰ ਇਹਦੇ ਵਿੱਚ ਜਿਸ ਤਰੀਕੇ ਦੇ ਨਾਲ ਪੁਲਿਸ ਵਾਲਿਆਂ ਦੀ ਸ਼ਮੂਲੀਅਤ ਵੀ ਨਜ਼ਰ ਜਿਹੜੀ ਦੀ ਉਹ ਥਾਂ ਥਾਂ ਦੇ ਉੱਤੇ ਆਉਂਦੀ ਆ। ਹੁਣ ਸਵਾਲ ਇਹ ਆ ਕਿ ਕਾਨੂੰਨ ਤੁਸੀਂ ਜਿੰਨੇ ਮਰਜ਼ੀ ਬਣਾਈ ਚੱਲੋ, ਜਿਹੜੇ ਇੰਪਲੀਮੈਂਟ ਕਰਨ ਵਾਲੇ ਨੇ ਜਿੰਨੀ ਦੇਰ ਤੱਕ ਉਹਨਾਂ ਦੇ ਅੰਦਰੋਂ ਕਾਲੀਆਂ ਭੇਡਾਂ
ਜਿਹੜੀਆਂ ਉਹ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਸਾਹਮਣੇ ਨਹੀਂ ਲਿਆਂਦਾ ਜਾਂਦਾ, ਉਨੀ ਦੇਰ ਤੱਕ ਅਜਿਹੇ ਕਾਨੂੰਨ ਜਿਹੜੇ ਨੇ ਉਹ ਕਿਵੇਂ ਨਸ਼ੇ ਦੇ ਉੱਤੇ ਕੰਟਰੋਲ ਕਰ ਲੈਣਗੇ। ਬਿਲਕੁਲ ਜੀ, ਕਾਲੀਆਂ ਭੇਡਾਂ ਤਾਂ ਕਹਿੰਦੇ ਆ ਵੀ ਅਸੀਂ ਕਰਦੇ ਹੀ ਕੱਖ ਨਹੀਂ ਗੇ ਹੈਗੇ, ਇਹ ਹੋਣਾ ਵੀ ਨਹੀਂ ਕੰਟਰੋਲ। ਤੇ ਅੱਗੇ ਆਪਾਂ ਚਿਨਮਨਾਇਆ ਆਨੰਦ ਦੀ ਜੇ ਗੱਲ ਕਰੀਏ, ਆ ਤੇ ਕਈ ਸਾਧਾਂ ਦੇ ਡੇਰੇ ਹੁੰਦੇ ਆ, ਸਾਧਾਂ ਦੇ ਅਖਾੜੇ ਹੁੰਦੇ ਆ, ਪਤਾ ਨਹੀਂ ਕੀ ਕੁਛ ਹੁੰਦੇ ਆ, ਢਾਣੀਆਂ ਹੁੰਦੀਆਂ, ਉਹ ਸਾਰੇ ਹੁਣ ਚਿਨਮਨਾਇਆ ਆਨੰਦ ਦੇ ਪਿੱਠ ਤੇ ਆਏ। ਬਿਲਕੁਲ ਜੀ, ਤੁਸੀਂ ਇਹ ਕਹਿ ਲਓ ਟੋਬੇ ਦਾ ਗਵਾਹ ਡੱਡੂ ਵਾਲੀ ਜਿਹੜੀ ਦੀ ਉਹ ਗੱਲ ਹੈ, ਇਹ ਹੈਰਾਨੀਜਨਕ ਜਿਹੜਾ ਕੇਸ ਹੈ ਕਿ ਜਿਹੜੀ ਕੁੜੀ ਆ ਦੋਸ਼ ਲਾਉਣ ਵਾਲੀ ਉਹ ਜੇਲ੍ਹ 'ਚ ਹੈ, ਚਿਨਮਇਆ ਆਨੰਦ ਜਿਹੜਾ ਜੀ ਉਹ ਹਸਪੀਟਲ ਦੇ ਵਿੱਚ ਹੈ। ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਚਿਨਮਇਆ ਆਨੰਦ ਦੇ ਮਾਮਲੇ ਦੇ ਵਿੱਚ ਭਾਰਤੀ ਅਖਾੜਾ ਪ੍ਰੀਸ਼ਦ ਜਿਹੜੀ ਆ ਉਹਨੇ ਯੂ ਟਰਨ ਲਿਆ। ਪ੍ਰੀਸ਼ਦ ਦਾ ਜਿਹੜਾ ਪ੍ਰਧਾਨ ਹੈ ਮਹੰਤ ਨਰਿੰਦਰ ਗਿਰੀ, ਉਹ ਕਹਿੰਦਾ ਹੈ ਕਿ ਉਹ ਚਿਨਮਇਆ ਆਨੰਦ ਦਾ ਪੂਰਾ ਸਾਥ ਦੇਊਗਾ। ਚਿਨਮਇਆ ਆਨੰਦ ਦੇ ਨਾਲ ਬੇਇਨਸਾਫੀ ਹੋਈ ਆ, ਅਖਾੜਾ ਪ੍ਰੀਸ਼ਦ ਉਹਨੂੰ ਕੱਲਿਆਂ ਨਹੀਂ ਛੱਡ ਸਕਦੀ। ਮਹੰਤ ਕਹਿੰਦਾ ਹੈ ਕਿ ਚਿਨਮਇਆ ਆਨੰਦ ਦੀ ਆੜ ਦੇ ਵਿੱਚ ਸਾਧੂ ਸੰਤਾਂ ਨੂੰ ਬਦਨਾਮ ਕਰਨ ਦੀ ਵੱਡੀ ਸਾਜ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ, ਔਰ ਚਿਨਮਇਆ ਆਨੰਦ ਨੂੰ ਫਸਾਉਣ ਵਾਲੀ ਕੁੜੀ ਦੀ ਭੂਮਿਕਾ ਜਿਹੜੀ ਉਹ ਸ਼ੱਕੀ ਆ। ਤੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਚਿਨਮਇਆ ਆਨੰਦ ਨੂੰ ਨਸ਼ੀਲੀ ਦਵਾਈ ਖਵਾ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼ਾਇਦ ਇਹ ਜਿਹੜਾ ਅਖਾੜਾ ਹੈ ਇਹਦਾ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਜਿਹੜਾ ਇਹਦਾ ਪ੍ਰਧਾਨ ਮਹੰਤ ਨਰਿੰਦਰ ਗਿਰੀ ਆ, ਉਹਦੇ ਵੱਲੋਂ ਲਾਇਆ ਗਿਆ ਇਹ ਦੋਸ਼ ਪਹਿਲਾ ਦੋਸ਼ ਜਿਹੜਾ ਦੀ ਹੋ ਸਕਦਾ ਹੈ, ਕਿਉਂਕਿ ਅਕਸਰ ਅਜਿਹੇ ਕੇਸਾਂ ਦੇ ਵਿੱਚ ਜਿਹੜੀ ਕੁੜੀ ਆ ਉਹ ਦੋਸ਼ ਲਾਉਂਦੀ ਆ ਕਿ ਉਹਨੂੰ ਨਸ਼ਾ ਖਵਾ ਕੇ ਅਜਿਹਾ ਕੁਝ ਕੀਤਾ ਗਿਆ, ਜਦੋਂ ਕਿ ਚਿਨਮਇਆ ਆਨੰਦ ਦੇ ਬਾਰੇ ਦੇ ਵਿੱਚ ਇਹ ਜਿਹੜਾ ਮਹੰਤ ਨਰਿੰਦਰ ਗਿਰੀ ਆ ਉਹ ਇਹ ਗੱਲ ਕਹਿੰਦਾ ਕਿ ਉਹਨੂੰ ਨਸ਼ਾ ਖਵਾ ਕੇ ਫਸਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਆ। ਨਰਿੰਦਰ ਗਿਰੀ ਕਹਿੰਦਾ ਹੈ ਕਿ ਪੀੜਤਾ ਤੇ ਉਹਦੇ ਸਾਥੀਆਂ ਦੀਆਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਾਫ਼ ਹੋ ਗਿਆ ਕਿ ਉਹਨਾਂ ਚਿਨਮਇਆ ਆਨੰਦ ਤੋਂ ਪੈਸੇ ਮੰਗੇ ਸੀਗੇ। ਹੁਣ ਅਖਾੜਾ ਪ੍ਰੀਸ਼ਦ ਦੀ ਜਿਹੜੀ 10 ਤਰੀਕ ਨੂੰ ਹਰਿਦੁਆਰ ਦੇ ਵਿੱਚ ਹੋਣ ਵਾਲੀ ਬੈਠਕ ਹੈ, ਉਹਦੇ ਵਿੱਚ ਚਿਨਮਇਆ ਆਨੰਦ ਨੂੰ ਪ੍ਰੀਸ਼ਦ ਦੇ ਵਿੱਚੋਂ ਕੱਢਣ ਦੀ ਕਾਰਵਾਈ ਨਹੀਂ ਕੀਤੀ ਜਾਊਗੀ, ਸਗੋਂ ਸਾਧੂ ਸੰਤ ਲੜਾਈ ਦੇ ਵਿੱਚ ਉਹਦਾ ਸਾਥ ਦੇਣਗੇ। ਪ੍ਰੀਸ਼ਦ ਦੇ ਵੱਲੋਂ ਚਿਨਮਇਆ ਆਨੰਦ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਨ ਬਾਰੇ ਸਵਾਲ ਦੇ ਜਵਾਬ ਦੇ ਵਿੱਚ ਜਿਹੜਾ ਇਹ ਨਰਿੰਦਰ ਗਿਰੀ ਆ ਉਹ ਕਹਿੰਦਾ ਕਿ ਉਹਨੂੰ ਇਹਦੀ ਕੋਈ ਲੋੜ ਨਹੀਂ, ਪਰ ਸਾਧੂ ਸੰਤ ਜਿਹੜੇ ਆ ਉਹ ਸਮਾਜੀ ਤੌਰ ਦੇ ਉੱਤੇ ਉਹਦੇ ਨਾਲ ਜਿਹੜਾ ਉਹ ਖੜੇ ਆ। ਇਸ ਤੋਂ ਪਹਿਲਾਂ ਨਰਿੰਦਰ ਗਿਰੀ ਨੇ 21 ਸਤੰਬਰ ਨੂੰ ਇਹ ਗੱਲ ਕਹੀ ਸੀਗੀ ਕਿ ਚਿਨਮਇਆ ਆਨੰਦ ਦੇ ਵੱਲੋਂ ਕੀਤਾ ਗਿਆ ਇਹ ਕਾਰਾ ਸ਼ਰਮਨਾਕ ਹੈ, ਜਿਹਦੇ ਕਰਕੇ ਸਾਧੂ ਸੰਤਾਂ ਦੀ ਬਦਨਾਮੀ ਹੋ ਰਹੀ ਹੈ। ਸਵਾਮੀ ਚਿਨਮਇਆ ਆਨੰਦ ਨੇ ਆਪਣੀ ਗਲਤੀ ਮੰਨ ਲਈ ਹੈ, ਪਰ ਜਿਹੜਾ ਉਹਨੇ ਪਾਪ ਕੀਤਾ ਉਹ ਕਾਨੂੰਨ ਦੇ ਮੁਤਾਬਕ ਉਹਨੂੰ ਸਜ਼ਾ ਜਿਹੜੀ ਉਹ ਭੁਗਤਣੀ ਪਊਗੀ। ਪਰ ਹੁਣ ਉਹਨਾਂ ਨੇ ਕਿਹਾ ਕਿ ਉਹ ਉਹਨੂੰ ਛੇਕਣਗੇ ਨਹੀਂ। ਇਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਦੀ ਉਹ ਜ਼ਰੂਰ ਅਹਿਮ ਨੇ ਕਿ ਇਹਨੇ ਇਹ ਐਲਾਨ ਤਾਂ ਕਰ ਦਿੱਤਾ, ਇੱਕ ਤਾਂ ਚਿਨਮਇਆ ਆਨੰਦ ਦੇ ਕੋਲੇ ਜਿਹੜਾ ਦੀ ਉਹਨੇ ਮੰਨਿਆ ਜਿਹੜਾ ਕਿ ਉਹਦੇ ਕੋਲੋਂ ਗਲਤੀ ਜਿਹੜੀ ਆ ਉਹ ਹੋਈ ਹੈ। ਇਹ ਬਹੁਤ ਅਹਿਮ ਹੈ ਜਿਹੜਾ ਦੀ ਬਿਆਨ। ਦੂਜਾ ਜਿਹੜੇ ਲੜਕੀ ਦੇ ਬਿਆਨ ਉਹ 164 ਦੇ ਤਹਿਤ ਹੋਏ ਆ ਅਦਾਲਤ ਦੇ ਮੂਹਰੇ। ਤੋ ਜੇ ਇਉਂ ਅਖਾੜੇ ਵਗੈਰਾ ਨੇ ਜਿਹੜਾ ਦੀ ਉਹ ਫੈਸਲਾ ਕਰਨਾ ਤੇ ਫਿਰ ਅਦਾਲਤਾਂ ਜਿਹੜੀਆਂ ਦੀ ਉਹ ਕਾਹਦੇ ਵਾਸਤੇ ਬਣਾਈਆਂ ਨੇ? ਫਿਰ ਇਹ ਅਦਾਲਤਾਂ ਵਾਲਾ ਕੰਮ ਜਿਹੜਾ ਦੀ ਉਹ ਅਖਾੜਿਆਂ ਨੂੰ ਦੇ ਦਿੱਤਾ ਜਾਵੇ ਤੇ ਹੋ ਸਕਦਾ ਫਿਰ ਉਹਦੇ ਵਿੱਚ ਕੁਝ ਜਿਹੜਾ ਦੀ ਬਿਹਤਰ ਹੋ ਸਕੇ। ਔਰ ਇਹਦੇ ਵਿੱਚੋਂ ਸਿੱਧਮ ਸਿੱਧੀ ਜਿਹੜੀ ਆ ਜੀ ਉਹ ਸਿਆਸਤ ਦੀ ਬੋ ਜਿਹੜੀ ਉਹ ਆ ਰਹੀ ਆ ਕਿ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਆ ਜੀ ਉਹ ਬੀਜੇਪੀ ਦੀ ਸਰਕਾਰ ਹੈ। ਚਿਨਮਇਆ ਆਨੰਦ ਜਿਹੜਾ ਦੀ ਉਹ ਉੱਤਰ ਪ੍ਰਦੇਸ਼ ਤੋਂ ਹੀ ਹੈ ਔਰ ਉੱਥੋਂ ਜਿਹੜੀ ਇਹ ਕਿਤੇ ਨਾ ਕਿਤੇ ਤਾਰ ਜਿਹੜੀ ਹਿੱਲੀ ਆ, ਜਿਹਦੇ ਕਰਕੇ ਇਹ ਅਖਾੜਾ ਹੁਣ ਚਿਨਮਇਆ ਆਨੰਦ ਦੀ ਪਿੱਠ ਤੇ ਆ ਗਿਆ। ਬਿਲਕੁਲ ਜੀ, ਬੇਸ਼ੱਕ ਮੌਜੂਦਾ ਸਰਕਾਰ ਵੀ ਉਸ ਦੀ ਪਿੱਠ ਤੇ ਹੀ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।